ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਲੋਕਾਂ ਦੀ ਜਿਹੜੀ ਕ੍ਰੈਡਿਟ ਕਾਰਡ ਦੀ ਡੈਪਟ ਆ, ਕਹਿੰਦੇ ਵੀ ਬਹੁਤ ਜ਼ਿਆਦਾ ਹੋ ਗਈ। ਇੰਨੀ ਸੇਵਿੰਗ 2024 ਦੇ ਵਿੱਚ ਜੇ ਦੇਖਿਆ ਜਾਵੇ ਲੋਕਾਂ ਦੀ ਹੈ ਨਹੀਂ, ਜਿੰਨਾ ਲੋਕਾਂ ਦਾ ਜਿਹੜਾ ਕਰਜ਼ਾ ਆ ਉਹ ਕ੍ਰੈਡਿਟ ਕਾਰਡਾਂ ਦੇ ਉੱਤੇ ਹੋ ਗਿਆ ਹੈਗਾ। ਕਹਿੰਦੇ ਪਈ 2023 ਤੇ 2024 ਦੋਨਾਂ ਸਾਲਾਂ ਦੇ ਵਿੱਚ ਅਮਰੀਕਨਸ ਹੈਵ ਮੋਰ ਕ੍ਰੈਡਿਟ ਕਾਰਡ ਡੈਪਟ ਦੈਨ ਸੇਵਿੰਗ। ਇਹ ਬੈਂਕ ਕਾਰਡ ਸਰਵੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਈਵਨ ਦੋ ਅਮਰੀਕਾ ਦੇ ਵਿੱਚ ਜਿਹੜੀ ਜੌਬ ਮਾਰਕੀਟ ਆ ਹਜੇ ਸਟਰੋਂਗ ਹੈਗੀ ਆ, ਪਰ ਅਮਰੀਕਨਸ ਬਹੁਤ ਔਖੇ ਆ ਆਪਣੀਆਂ ਕ੍ਰੈਡਿਟ ਕਾਰਡ ਪੇਮੈਂਟਸ ਦੇਣ ਦੇ ਲਈ। $1 ਟ੍ਰਿਲੀਅਨ ਤੋਂ ਵੱਧ ਆ ਜਿਹੜਾ ਕ੍ਰੈਡਿਟ ਕਾਰਡ ਦਾ ਕਰਜ਼ਾ ਆ ਲੋਕਾਂ ਦੇ ਸਿਰ ਦੇ ਉੱਤੇ ਹੈਗਾ ਆ, ਜੋ ਨਵਾਂ ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਉਹਦਾ ਜਿਹੜਾ ਡਾਟਾ ਆਇਆ ਹੈਗਾ ਆ। ਕ੍ਰੈਡਿਟ ਕਾਰਡ ਤੇ ਆਟੋ ਲੋਨ ਜਿਹੜੀ ਆ ਆਲਰੇਡੀ ਲੋਕਾਂ ਦੀਆਂ ਪੇਮੈਂਟਾਂ ਟੁੱਟਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਬਿਲਵਰਡ ਵੈਂਡਰ ਕਲੌ ਕਰਕੇ ਇੱਕ ਇਕਨੋਮਿਕ ਰਿਸਰਚ ਐਡਵਾਈਜ਼ਰ ਹੈਗੇ ਨਿਊਯਾਰਕ ਫੈਡ ਦੇ, ਉਹਨਾਂ ਨੇ ਨਵੀਂ ਇੱਕ ਜਿਹੜੀ ਆ ਆਪਣਾ ਬੁਲੇਟਿਨ ਰਿਲੀਜ਼ ਕੀਤਾ ਇਸ ਮਹੀਨੇ ਦੇ ਵਿੱਚ। ਉਹ ਕਹਿੰਦੇ ਵੀ ਇਦਾਂ ਸ਼ੋ ਹੋ ਰਿਹਾ ਆ ਵੀ ਜਿਹੜੀ ਫਾਈਨੈਂਸ਼ੀਅਲ ਸਟ੍ਰੈਸ ਖਾਸ ਕਰਕੇ ਜਿਹੜੇ ਯੰਗ ਲੋਕ ਆ ਤੇ ਲੋ ਇਨਕਮ ਹਾਊਸ ਹੋਲਡ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ। ਕਿਉਂਕਿ ਜਦੋਂ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੁੰਦਾ ਨਾ, ਬੰਦਾ ਦੇਖਦਾ ਨਹੀਂ ਵੀ ਉਹ 'ਚ ਕਿੰਨਾ ਬੈਲੈਂਸ ਹੈਗਾ ਨਹੀਂ ਆ, ਤੇ ਦਵਾ ਦਵ ਘਸਾਣ ਦੀ ਕੋਸ਼ਿਸ਼ ਕਰਦਾ। ਸੋ ਜਿਹੜੇ ਯੰਗ ਆ, ਜਵਾਨ ਲੋਕ ਆ, ਜਵਾਨ ਬੱਚੇ ਆ, ਉਹਨਾਂ ਨੂੰ ਸਮਝ ਨਹੀਂ ਹੈ ਪੈਸੇ ਸੇਵ ਕਰਨ ਦੀ, ਤੇ ਲੋ ਇਨਕਮ ਫੈਮਿਲੀਜ਼ ਵੀ ਉਹ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਉਸ ਟਾਈਮ ਦੇ ਉੱਤੇ, ਲੰਮਾ ਸਮਾਂ ਦੇ ਲਈ ਉਹ ਜਿਹੜਾ ਆ ਸੋਚਦੇ ਨਹੀਂ ਹੈਗੇ ਵੀ ਕਿਸ ਤਰ੍ਹਾਂ ਜਿਹੜਾ ਆ ਆਪਾਂ ਇਹ ਕਰਜ਼ਾ ਲਾਵਾਂਗੇ। 36% US ਦੇ ਅਡਲਟਸ ਨੇ ਰਿਪੋਰਟ ਕੀਤਾ ਆ ਵੀ ਉਹਨਾਂ ਦੇ ਕੋਲ ਕ੍ਰੈਡਿਟ ਕਾਰਡ ਦਾ ਜਿਹੜਾ ਕਰਜ਼ਾ ਆ ਉਹ ਬਹੁਤ ਜ਼ਿਆਦਾ ਹੈਗਾ, ਤੇ ਐਮਰਜੈਂਸੀ ਸੇਵਿੰਗ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈਗੀ। ਇਹ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਦੱਸਦੇ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਜੋ ਲੋਕ ਰਹਿੰਦੇ ਆ ਉਹਨਾਂ ਦੇ ਕੋਲ ਸੇਵਿੰਗ ਦੇ ਲਈ ਕਈਆਂ ਦੇ ਕੋਲ 2 ਮਹੀਨੇ ਦਾ ਜਿਹੜਾ ਰੈਂਟ ਆ ਉਹ ਵੀ ਨਹੀਂ ਹੈਗਾ। 36% ਅਮਰੀਕਨਸ ਕਹਿੰਦੇ ਆ ਵੀ ਅਸੀਂ ਜੋ ਸਾਡਾ ਕਰਜ਼ਾ ਆ ਉਹ ਪੇ ਕਰਨਾ ਚਾਹੁੰਦੇ ਤੇ ਸੇਵ ਕਰਨਾ ਚਾਹੁੰਦੇ ਹੈਗੇ ਆ, ਪਰ ਉਹ ਸੇਵ ਨਹੀਂ ਹੋ ਰਿਹਾ ਹੈਗਾ। ਸੋ ਜੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਤੁਹਾਨੂੰ ਕ੍ਰੈਡਿਟ ਕਾਰਡ ਦੀ ਜਿਹੜੀ ਡੈਪਟ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਪਿਛਲੇ ਸਾਲ ਤੇ ਇਸ ਸਾਲ ਦੋਨਾਂ ਨੂੰ ਮਿਲਾ ਕੇ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਕ੍ਰੈਡਿਟ ਕਾਰਡ ਬੈਲੈਂਸ $50 ਬਿਲੀਅਨ ਇਕੱਲੇ ਚੌਥੇ ਕੁਆਰਟਰ ਜਿਹੜਾ 2023 ਦਾ ਉਹਦੇ ਵਿੱਚ ਇਨਕਰੀਜ਼ ਹੋਇਆ। US ਦੀ ਇਕਨੋਮੀ ਓਵਰਆਲ ਸਟੈਡੀ ਹੈਗੀ ਆ, ਨਿਊਯਾਰਕ ਫੈਡਰਲ ਰਿਸਰਚ ਨੇ ਕਿਹਾ ਤੇ ਪਰ ਜੋ ਫੂਡ ਦੀਆਂ, ਗੈਸ ਦੀਆਂ, ਹਾਊਸਿੰਗ ਦੀਆਂ ਪ੍ਰਾਈਸਿਸ ਆ ਉਹ ਬਹੁਤ ਉੱਪਰ ਹੈਗੇ ਆ। ਕ੍ਰੈਡਿਟ ਕਾਰਡ ਡੈਪਟ ਜੇ ਜਨਰੇਸ਼ਨ ਵਾਈਜ਼ ਦੇਖਿਆ ਜਾਵੇ, ਕਹਿੰਦੇ ਜਨਰੇਸ਼ਨ ਜਿਹੜੀ ਐਕਸ ਸੀ ਉਹਨਾਂ ਦੇ ਕੋਲ $8134 ਕ੍ਰੈਡਿਟ ਕਾਰਡ ਦੀ ਡੈਪਟ ਆ। ਬੇਬੀ ਬੂਮਰਸ ਜਿਹੜੇ ਆ ਉਹਨਾਂ ਕੋਲ $6245 ਦੀ, ਮਿਲੇਨੀਅਲਸ ਦੇ ਕੋਲ $5649 ਦੀ, ਸਾਇਲੈਂਟ ਜਨਰੇਸ਼ਨ ਜਿਹੜੀ 1928 ਤੋਂ ਲੈ ਕੇ 1946 ਦੇ ਵਿੱਚ ਬੋਰਨ ਹੋਈ ਆ ਉਹਨਾਂ ਦੇ ਵਿੱਚ ਸਿਰਫ $3316 ਦੀ ਜਿਹੜੀ ਡੈਪਟ ਹੈਗੀ। ਜਨਰੇਸ਼ਨ Z ਦੇ ਕੋਲ $2854 ਦੀ ਡੈਪਟ ਆ। ਸੋ ਜਿਹੜੇ ਓਲਡ ਲੋਕ ਆ, ਸੀਨੀਅਰ ਹੈਗੇ ਆ, ਉਹਨਾਂ ਦੇ ਕੋਲ ਜਿਹੜਾ ਕਰਜ਼ਾ ਉਹ ਘੱਟ ਆ, ਪਰ ਜਿਹੜੀ ਯੰਗ ਜਨਰੇਸ਼ਨ ਆ ਉਹ ਦਵਾ ਦਵ ਕ੍ਰੈਡਿਟ ਕਾਰਡਾਂ ਨੂੰ ਘਸਾ ਰਹੀ ਆ। ਤੇ ਇਦਾਂ ਲੱਗ ਰਿਹਾ ਵੀ ਅਮਰੀਕਾ ਦੀ ਇਕਨੋਮੀ ਬਹੁਤ ਸਟਰੋਂਗ ਹੈਗੀ ਆ, ਪਰ ਕਰਜ਼ੇ ਤੇ ਕਰਜ਼ਾ ਜਿਹੜਾ ਆ ਉਹ ਚੜਦਾ ਜਾ ਰਿਹਾ ਹੈ। ਜੀ